चौधरी साहब जी जी जनाब की ਹੁਣ ਮਹਾਜਰ देखो ਨਸ਼ਿਸਤਾਂ ਦਾ ਮਾਮਲਾ कि ਇਹਦੇ ਤੇ ਇੱਕ ਤੁਹਾਨੂੰ ਯਾਦ ਹੋਏਗਾ ਕਿ ਉੱਥੇ ਇੱਕ ਐਕਸ਼ਨ ਕਮੇਟੀ ਬਣੀ ਸੀ ਐਕਸ਼ਨ ਕਮੇਟੀ ਦੇ ਉਹਨਾਂ ਅਵਾਮੀ ਹੈ ਜਾਂ ਗੈਰ ਅਵਾਮੀ ਲੇਕਿਨ ਐਕਸ਼ਨ ਜ਼ਰੂਰ ਹੈ ਠੀਕ ਹੋ ਤੇ ਉਹਨਾਂ ਨੇ ਉੱਥੇ ਐਕਸ਼ਨ ਵੀ ਕੀਤਾ ਸੀ ਔਰ ਤੁਸੀਂ ਉਹ ਦੇਖਿਆ ਵੀ ਉਹਨਾਂ ਦੇ ਲੋਕਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਮੈਂ ਨਾਮ ਤੇ ਨਹੀਂ ਕਿਸੇ ਦਾ ਵੀ ਲੈਣਾ ਚਾਹਾਂਗਾ ਤੇ ਕੁਝ ਉਹਨਾਂ ਦੀਆਂ ਜਿਹੜੀਆਂ ਗੱਲਾਂ ਸਨ ਤੇ ਉਹਨਾਂ ਨੂੰ ਵੀ ਅਸੀਂ ਬਗੌਰ ਮੈਂ ਤੇ ਉਹਨਾਂ ਨੂੰ ਬੜੇ ਬਗੌਰ ਦੇਖਿਆ ਵੀ ਔਰ ਸੁਣਿਆ ਫਿਰ ਇੱਕ ਮੈਂ ਆਪਣਾ ਉਹਨਾਂ ਦੇ ਬਾਰੇ ਵਿੱਚ ਇੱਕ ਰਾਏ ਵੀ ਬਣਾਈ ਹੈ ਉਹਨਾਂ ਲੋਕਾਂ ਦੇ ਬਾਰੇ ਦੇ ਵਿੱਚ ਔਰ ਕੁਝ ਇਹ ਵੀ ਦੇਖਿਆ ਕਿ ਉਹ ਜੋ ਕੁਝ ਉਹ ਸਮਝ ਰਹੇ ਨੇ ਔਰ ਜੋ ਕੁਝ ਉਹ ਕਹਿ ਰਹੇ ਨੇ ਤੇ ਹਕਾਇਕ ਉਹਦੇ ਨਾਲ ਮੈਚ ਨਹੀਂ ਖਾਂਦੇ ਠੀਕ ਹੈ ਨਾ ਔਰ ਜਿਸ ਤਰ੍ਹਾਂ ਦੀ ਉਹ ਆਪਣੀ ਪਿਕਚਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਉਸ ਤਰ੍ਹਾਂ ਦੀ ਪਿਕਚਰ ਪੋਸੀਬਲ ਨਹੀਂ ਹੈ ਠੀਕ ਹੈ ਔਰ ਜਿਹੜੀ ਉਹਨਾਂ ਦੀ ਡਿਮਾਂਡਸ ਨੇ ਤੁਹਾਨੂੰ ਪਤਾ ਇੱਕ ਵਾਰੀ ਉਹਨਾਂ ਦੇ ਕੁਝ ਡਿਮਾਂਡਸ ਵੀ ਆਏ ਸੀ ਕਿ ਨਾਨ ਕਸਟਮ ਪੇਡ ਗੱਡੀਆਂ ਆਜ਼ਾਦ ਕਸ਼ਮੀਰ 'ਚ ਚੱਲਣ ਦਿਓ ਤੇ ਉਹਨਾਂ ਨੂੰ ਲਿਆਓ ਤੇ ਇਹ ਤਾਂ ਮੈਨੂੰ ਲੱਗਦਾ ਜਿਵੇਂ ਕੋਈ ਅਫਗਾਨਿਸਤਾਨ ਦੇ ਮਹਾਜਰੀਨ ਦੀ ਕੋਈ ਲੱਗਦਾ ਸੀ ਮੈਨੂੰ ਕੋਈ ਮਸਲਾ ਸੀ ਕਿਉਂਕਿ ਜ਼ਿਆਦਾਤਰ ਟ੍ਰੇਡ ਉਹ ਇਹਨਾਂ ਲੋਕਾਂ ਦੀ ਤੇ ਉਹਨਾਂ ਤੋਂ ਮੁਸਤਫੀਦ ਕਰਨਾ ਤੇ ਉੱਥੇ ਤੁਹਾਨੂੰ ਪਤਾ ਹੈਗਾ ਕਿ ਉੱਥੇ ਬਹੁਤ ਵੱਡੀ ਤਾਦਾਦ ਜਾ ਕੇ ਮਹਾਜਰੀਨ ਦੀ ਆਬਾਦ ਵੀ ਆਜ਼ਾਦ ਕਸ਼ਮੀਰ 'ਚ ਉੱਥੇ ਕਈ ਝਗੜੇ ਵੀ ਹੋ ਚੁੱਕੇ ਨੇ ਤੇ ਇਸ ਲਿਹਾਜ਼ਾ ਜਿਸਲੇ ਵੀ ਉੱਥੇ ਕੋਈ ਪੋਲੀਟੀਕਲ ਮਾਮਲਾ ਡਿਵੈਲਪ ਹੋਣ ਦੀ ਸ਼ੁਰੂ ਕਰਦੇ ਨੇ ਤੇ ਉੱਥੇ ਇੱਕ ਇਹ ਅਫਗਾਨ ਐਲੀਮੈਂਟ ਜਿਹੜਾ ਸ਼ਰਾਰਤੀ ਐਲੀਮੈਂਟ ਇਹ ਸ਼ਰਾਰਤ ਕਰਨ ਨੂੰ ਇਹ ਬਾਜ਼ ਨਹੀਂ ਆਉਂਦਾ ਤੇ ਉਹਨਾਂ ਦੇ ਤੇ ਇੱਕ ਸਰਿਸ਼ਤ ਹੈਗੀ ਸ਼ਰਾਰਤ ਕਰਨਾ ਠੀਕ ਹੈ ਔਰ ਉਤੋਂ ਫਿਰ ਇੰਡੀਆ ਦਾ ਨਾਲ ਉਹ ਮਿਲ ਜਾਂਦਾ ਉਹ ਵੀ ਸ਼ਰਾਰਤ ਕਰਨ ਚ ਗੱਲ ਕਰਦੀ ਤੇ ਮੈਂ ਕਹਿਣ ਦਾ ਮਕਸਦ ਜਿਹੜੀ ਅਵਾਮੀ ਐਕਸ਼ਨ ਕਮੇਟੀ ਦੀ ਤਰਫ ਜਿਹੜੀ ਮੇਰੀ ਗੱਲ ਹੈ ਕਿ ਉਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਵਿਜੀਲੈਂਟ ਰਹਿਣਾ ਚਾਹੀਦਾ ਦੇਖੋ ਪੋਲਿਟਿਕਸ ਹੁੰਦੀ ਹੈ ਆਪਣੇ ਲੋਕਾਂ ਦੇ ਨਾਲ ਔਰ ਆਪਣੀ ਕੌਮ ਦੇ ਨਾਲ ਉਹਨਾਂ ਦੇ ਹਕੂਕ ਵਾਸਤੇ ਉਹਨਾਂ ਦੀ ਤਰੱਕੀ ਵਾਸਤੇ ਔਰ ਗੈਰ ਹਕੀਕੀ ਦਾਅਵੇ ਕਰਨੇ ਇਸ਼ਤਾਲ ਅੰਗੇਜ਼ੀ ਕਰਨੀ ਇਹ ਕੋਈ ਸਿਆਸਤ ਨਹੀਂ ਹੁੰਦੀ ਠੀਕ ਹੈ ਨਾ ਇਹ ਲਿਹਾਜ਼ਾ ਇਹਦੇ ਤੋਂ ਬਚਣਾ ਚਾਹੀਦਾ ਹੁਣ ਜਿਸ ਤਰ੍ਹਾਂ ਆਲ ਪਾਰਟੀਜ਼ ਕਾਨਫਰੰਸ ਹੋਈ ਕਸ਼ਮੀਰ ਦੇ ਅੰਦਰ ਉਹਦੇ ਅੰਦਰ ਮੁxtਲਿਫ ਤਰੀਕੇ ਦੀਆਂ ਗੱਲਾਂ ਹੋਈਆਂ ਸਭ ਨੇ ਉਹਦੇ ਚ ਉਹ ਗੱਲ ਕੀਤੀ ਗਈ ਸਾਰਾ ਕੁਝ ਉਹਨੂੰ ਬਾਅਦ ਵਿੱਚ ਉਹ ਅਸੈਂਬਲੀ ਨੇ ਵੀ ਮਨਜ਼ੂਰ ਕਰ ਲਿਆ ਔਰ ਉਹ ਜਿਹੜੀ ਐਕਸ਼ਨ ਕਮੇਟੀ ਅਵਾਮੀ ਐਕਸ਼ਨ ਕਮੇਟੀ ਹੈ ਇਹਨਾਂ ਦਾ ਮੁਤਾਲਬਾ ਕਿ ਪਾਕਿਸਤਾਨ ਦੇ ਵਿੱਚੋਂ ਜਿਹੜੇ ਮਹਾਜਰੀਨ ਨਸ਼ਿਸਤਾਂ ਦੇ ਉੱਤੇ ਮੁੰਤਖਬ ਹੁੰਦੇ ਨੇ ਜਾਂ ਉਹ ਨਸ਼ਿਸਤਾਂ ਆਜ਼ਾਦ ਕਸ਼ਮੀਰ ਅਸੈਂਬਲੀ 'ਚ ਬੈਠਦੀਆਂ ਨੇ ਉਹਨਾਂ ਨੂੰ ਖਤਮ ਕੀਤਾ ਔਰ ਉਹ ਖਤਮ ਕੀਤਾ ਜਾਵੇ ਤੇ ਹੁਣ ਉਹ ਆਜ਼ਾਦ ਕਸ਼ਮੀਰ ਸੁਪਰੀਮ ਕੋਰਟ ਦੇ ਅੰਦਰ ਵੀ ਉਹ ਚਲੇਗੀ ਉਸ ਸਮਾਤ ਵਾਸਤੇ ਮਨਜ਼ੂਰ ਹੋ ਤੇ ਹੁਣ ਉਹ ਦੇਖਿਆ ਜਾਏਗਾ ਕਿ ਅਦਾਲਤ ਉਜ਼ਮਾ ਜਿਹੜੀ ਉਹ ਕੀ ਫੈਸਲਾ ਕਰਦੀ ਔਰ ਉਹ ਸਭ ਨੂੰ ਉਹਦੇ ਤੇ ਕਬੂਲ ਕਰਨਾ ਚਾਹੀਦਾ ਹੁਣ ਆ ਜੋ ਅੱਗੇ ख्वाजा आसिफ साहब की ਜਿਹੜਾ ਉਹਨਾਂ ਦਾ ਬਿਆਨ ਆਇਆ ਹੁਣ ਦੇਖੋ ਗੱਲ ਪਤਾ ਕੀ ਕਿ ਪਾਕਿਸਤਾਨ ਦੇ ਅੰਦਰ 25 ਲੱਖ ਦੇ ਕਰੀਬ ਕਸ਼ਮੀਰੀ ਮਹਾਜਰ ਐਜ਼ ਅ ਰਜਿਸਟਰਡ ਹੈ ਠੀਕ ਹੈ ਨਾ ਹੁਣ ਕੱਲ ਇਹ ਐਕਸ਼ਨ ਕਮੇਟੀ ਹੋਵੇ ਪਾਕਿਸਤਾਨ ਹੋਵੇ ਜਾਂ ਇਹ ਲੋਕ ਜਿਹੜੇ ਉੱਥੋਂ ਦੇ ਰਿਪਰੈਜ਼ੈਂਟੇਟਿਵ ਨੇ ਤੁਸੀਂ ਇਹ ਮੈਨੂੰ ਇਹ ਦੱਸੋ ਕਿ ਇਹ ਤੇ ख्वाजा आसिफ साहब ਦੀ ਬਿਲਕੁਲ ਗੱਲ ਠੀਕ ਹੈ ਨਾ ਕਿ ਜਿਹੜੇ ਮਹਾਜਰ ਆਏ ਉਹ ਕਸ਼ਮੀਰੀ ਨੇ ਅੱਜ ਵੀ ਬਿਲਕੁਲ ਠੀਕ ਅੱਜ ਵੀ ਉਹ ਕਸ਼ਮੀਰੀ ਤੇ ਤੁਸੀਂ ਜਿਹੜੇ ਉੱਥੋਂ ਦੇ ਐਕਸ਼ਨ ਕਮੇਟੀ ਦੇ ਜਿਹੜੇ ਬੰਦੇ ਉੱਥੋਂ ਦੇ ਜਿਹੜੇ ਆਜ਼ਾਦ ਕਸ਼ਮੀਰ ਜਾਂ ਮੁਜ਼ੱਫਰਾਬਾਦ ਜਾਂ ਦੀਗਰ ਇਲਾਕਿਆਂ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੁਸੀਂ ਕਿਉਂ ਕਿਸ ਵਜ੍ਹਾ ਦੇ ਨਾਲ ਇਹ ਗੱਲ ਕਰ ਰਹੇ ਹੋ ਕਿ ਉਹਨਾਂ ਲੋਕਾਂ ਦਾ ਇਹ ਸਟੇਟਸ ਔਰ ਇਹ ਚੀਜ਼ਾਂ ਖਤਮ ਕਰ ਦਿੱਤੀਆਂ ਦੇਖੋ ਨਾ ਤੁਸੀਂ 25 ਲੱਖ ਦੀ ਗੱਲ ਕਰ ਰਹੇ ਹੋ ਤੇ ਆਜ਼ਾਦ ਕਸ਼ਮੀਰ ਦੇ 34 ਲੱਖ ਤੇ ਉੱਥੇ मतलब वोटर ਜਿਹੜੇ ਨੇ ਉਹ ਵੀ ਨਾਲ 5 ਲੱਖ ਟੋਟਲ ਆਬਾਦੀ ਹੈ ਕਸ਼ਮੀਰੀਆਂ ਦੀ ਠੀਕ ਹੋ ਗਿਆ ਠੀਕ ਹੈ ਔਰ 12 ਸੀਟਾਂ ਜਾਂਦੀਆਂ ਹਾਂਜੀ 5 ਲੱਖ ਆਬਾਦੀ ਦੇ ਵਿੱਚੋਂ 12 ਸੀਟਾਂ ਜਾਂਦੀਆਂ ਕੋਈ ਜ਼ਿਆਦਾ ਤਾਂ ਨਹੀਂ ਹੈ ਜੀ ਅਗਰ ਉਹ 34 ਲੱਖ ਦੇ ਵਿੱਚੋਂ ਉਹਨਾਂ ਦੀਆਂ ਆਜ਼ਾਦ ਕਸ਼ਮੀਰ ਅਸੈਂਬਲੀ ਦੀਆਂ ਲਾ ਲਓ ਸੀਟਾਂ ਹੁਣ ਇਹ ਲੋਕ ਜਾਂ ਇਹਦਾ ਕਿਹਨੂੰ ਫਾਇਦਾ ਹੋ ਸਕਦਾ ਕੱਲ ਅਗਰ ਇਸ ਤੇ ਸਵਾਬੇ ਰਾਏ ਹੁੰਦਾ ਕਸ਼ਮੀਰੀਆਂ ਦਾ ਵੋਟ ਕੱਲ ਨੂੰ ਤੁਸੀਂ ਕਹੋਗੇ ਜੀ ਉਹਨਾਂ ਦਾ ਤੇ ਵੋਟ ਵੀ ਕੈਨਸਲ ਕੀਤਾ ਜਾਵੇ ਬਿਲਕੁਲ ਇਹਦਾ ਮਤਲਬ ਹੈਗਾ ਕਿ ਤੁਸੀਂ ਕਿਹਨਾਂ ਦੀ ਜ਼ੁਬਾਨ ਨਾਲ ਬੋਲ ਰਹੇ ਹੋ ਕੌਣ ਲੋਕ ਤੁਹਾਨੂੰ ਇਸ ਗੱਲ ਦੇ ਉੱਤੇ ਬੜੀ ਇਹ ਵਾਕਈ ਗੂੜੀ ਗੱਲ ਹੈ ਦੇਖੋ ਨਾ ਵੀ ਕੱਲ ਨੂੰ ਅਗਰ ਇਸ ਤਸਵਾਬੇ ਰਾਏ ਹੁੰਦਾ ਵੋਟਰਿੰਗ ਹੁੰਦੀ ਹੈ ਪਾਕਿਸਤਾਨ ਦੇ ਹੱਕ 'ਚ ਗੱਲ ਆਣੀ ਹੁੰਦੀ ਹੈ ਤੇ ਤੁਸੀਂ ਬੜੇ ਆਰਾਮ ਨਾਲ ਇਹ ਕਰਤਾ ਕਿ ਜੀ ਆ 25 ਲੱਖ ਆਬਾਦੀ ਦੇ ਵਿੱਚੋਂ ਫਰਕ ਕਰ ਦਿਓ ਹਾਂ ਤੇ ਬਾਕੀ ਕੀ ਰਹਿ ਗਿਆ ਬਾਕੀ ਫਿਰ ਤੁਸੀਂ ਜਿਹੜੇ ਮੁਜ਼ੱਫਰਾਬਾਦ 'ਚ ਬੈਠੇ ਹੋ ਤੇ ਆਏ ਰੋਜ਼ ਤੁਸੀਂ ਪਾਕਿਸਤਾਨ ਦੇ ਵਿੱਚ ਵੀ ਆਪਣੀ ਟ੍ਰੇਡ ਕਰ ਰਹੇ ਹੋ ਸਾਰਾ ਕੁਝ ਕਰ ਰਹੇ ਹੋ ਤੇ ਫਿਰ ਤੇ ਤੁਹਾਡਾ ਵੀ ਫਿਰ ਬੰਦ ਕੀਤਾ ਜਾਵੇ ਬਈ ਫੇਰ ਤੇ ਤੁਹਾਡਾ ਵੀ ਬੰਦ ਕੀਤਾ ਜਾਣਾ ਕਿ ਤੁਹਾਡੇ ਤੇ ਟੈਕਸ ਲਾਇਆ ਜਾਏ ਕਿ ਤੁਸੀਂ ਅਗਰ ਪਾਕਿਸਤਾਨ ਚਾਹੁੰਦੇ ਹੋ ਤਾਂ ਫਿਰ ਪੈਸੇ ਦਿਓ ਤੁਸੀਂ ਪਾਕਿਸਤਾਨ ਦਾ ਇਨਫਰਾਸਟ੍ਰਕਚਰ ਤੁਸੀਂ ਯੂਜ਼ ਕਰਦੇ ਹੋ ਹਰ ਚੀਜ਼ ਤੁਸੀਂ ਯੂਜ਼ ਕਰਦੇ ਹੋ ਤੇ ਇਹ ਤਰੀਕਾਕਾਰ ਤੇ ਠੀਕ ਨਹੀਂ ਦੂਸਰੀ ਗੱਲ ਉਹ ਜਿਹੜੀ ਮੈਂ ਅੱਗੇ ਗੱਲ ਕੀਤੀ ਹੈ
ਠੀਕ ਹੋ ਗਿਆ ਤੇ ਤੁਹਾਡੇ ਨਾਲ ਸਵਾਲ ਹੁੰਦਾ ਹਾਂ ਵੋਟਿੰਗ ਹੁੰਦੀ ਤੇ ਫਿਰ ਤੁਸੀਂ ਇਹ ਕੌਣ ਲੋਕਾਂ ਦਾ ਯਾਨੀ ਇਹ ਤੁਹਾਡੇ ਨਾਲ ਨਜਾਇਜ਼ ਮੁਤਾਲਬਾ ਹੈ ਔਰ ਇਹ ਕੋਈ ਪਾਕਿਸਤਾਨ ਜਾਂ ਕਸ਼ਮੀਰ ਦੋਸਤਾਂ ਦਾ ਮੁਤਾਲਬਾ ਹੈ? ਨਹੀਂ, ਮੇਰਾ ਨਹੀਂ ਖਿਆਲ ਕਿ ਜਿਹੜੀ ਉੱਥੋਂ ਦੇ ਜਿਹੜੇ ਐਕਸ਼ਨ ਕਮੇਟੀ ਦੇ ਨਾਂ ਦੇ ਉੱਤੇ ਆਵਾਮ ਦੇ ਰਿਪਰੈਜ਼ੈਂਟੇਟਿਵ ਬਣਦੇ ਨੇ, ਤੁਸੀਂ ਆਵਾਮ ਦੇ ਵਿੱਚ ਇਲੈਕਸ਼ਨ ਲੜੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਕਿੰਨੇ ਪਾਣੀ ਤੋਂ ਤੁਹਾਨੂੰ ਕਿੰਨਾ ਕੁ ਵੋਟ ਪੈਂਦਾ, ਕਿੰਨੇ ਕੁ ਤੁਹਾਡੇ ਨਾਲ ਲੋਕ ਹੈਗੇ ਨੇ। ਠੀਕ ਹੈ, ਤੁਸੀਂ ਉੱਥੇ ਗਵਰਨਮੈਂਟ ਆ ਕੇ ਤੇ ਆਪਣਾ ਏਜੰਡਾ ਤੁਸੀਂ ਕਰੋ ਨਾ, ਤੁਹਾਨੂੰ ਤੁਸੀਂ ਦੱਸੋ ਕਿ ਵੀ ਕੀ ਤੁਸੀਂ ਕਰਦੇ ਹੋ। ਤੁਸੀਂ ਪਾਕਿਸਤਾਨ ਦੇ ਕਸ਼ਮੀਰੀਆਂ ਦੇ ਵਿੱਚ ਵੀ ਆ ਕੇ ਕੰਪੇਨ ਕਰੋ ਨਾ, ਕਸ਼ਮੀਰੀਆਂ ਦੀ ਵੋਟ ਪਾਣਾ ਜਾ ਕੇ ਉੱਥੇ, ਤੁਸੀਂ ਤਾਂ ਨਹੀਂ ਵੋਟ ਪਾ ਦੇਣਾ। ਤੇ ਲਿਹਾਜ਼ਾ ਪਾਕਿਸਤਾਨ ਦੇ ਜਿਹੜੇ ਲੋਕ ਨੇ, ਆਜ਼ਾਦ ਕਸ਼ਮੀਰ ਦੀਆਂ ਪਾਰਟੀਆਂ ਨੇ, ਇਹਨਾਂ ਨੂੰ ਦੇਖਣਾ ਚਾਹੀਦਾ ਕਿ ਤੁਸੀਂ ਤੁਹਾਡੇ ਕਿਸੇ ਏਜੰਡੇ ਦੇ ਨਾਲ ਕਿਸੇ ਦੁਸ਼ਮਣ ਨੂੰ ਤਾਂ ਨਹੀਂ ਫਾਇਦਾ ਹੋ ਰਿਹਾ, ਤੁਹਾਡੇ ਅੰਦਰ ਤਾਂ ਨਹੀਂ ਕੋਈ ਬੰਦਾ ਬੈਠਾ ਸ਼ਰਤ ਸੰਧੀ ਕਰ ਰਿਹਾ। ਤੁਹਾਡੇ ਇਸ ਗੱਲ ਤੋਂ ਬਾਅਦ ਯਕੀਨਨ ਉਹਨਾਂ ਨੂੰ ਇੱਕ ਫੂਡ ਫॉर ਥਾਟ ਮਿਲੇਗਾ ਤੇ ਹੁਣ ਪਾਕਿਸਤਾਨ ਵਿੱਚ ਆ ਜਾਂਦੇ ਆ, ਬਜਟ ਆ ਰਿਹਾ ਤੇ ਟੈਕਸ ਵੀ ਲੱਗ ਰਹੇ ਨੇ, ਤੇ ਛੋਟੇ ਨਹੀਂ ਤੁਸੀਂ ਤਾਂ ਬੜਾ ਖੁਸ਼ੀ ਦੇ ਲੋਕਾਂ ਦੇ ਚਿਹਰੇ ਉਤਰੇ, ਤੁਸੀਂ ਹੱਸ ਰਹੇ ਹੋ। ਨਹੀਂ, ਇਹ ਥੋੜੀ ਜਿਹੀ ਤੰਜ਼ੀਆ ਸੀ, ਲੱਗਦਾ ਤੁਹਾਨੂੰ ਕੋਈ ਰਿਲੀਫ ਮਿਲ ਰਿਹਾ। ਛੋਟੇ ਨਹੀਂ, ਇਹ ਹੁਣ ਉਹਨਾਂ ਨੇ ਇੱਕ ਦਾਅਵਾ ਕੀਤਾ, ਅੱਛਾ, ਜਿਹੜੇ ਦੋਨੋਂ ਸਾਡੇ ਵਜ਼ੀਰ ਨੇ ਖਜ਼ਾਨਾ ਦੇ, ਉਹਨਾਂ ਨੇ ਕਿਹਾ ਕਿ ਜੀ ਛੋਟੇ ਦੁਕਾਨਦਾਰ ਤਾਜਰਾਂ ਦੇ ਮੁਤਾਲਬੇ ਦੇ ਉੱਤੇ ਅਸੀਂ ਫਿਕਸ ਟੈਕਸ ਕਰ ਰਹੇ ਹਾਂ ਕਿ ਜਿਨ੍ਹਾਂ ਦੀ ਸਾਲਾਨਾ ਆਮਦਨ 20 ਕਰੋੜ ਤੋਂ ਘੱਟ ਹੈ ਉਹਨਾਂ ਨੂੰ ਅਸੀਂ ਫਿਕਸ ਟੈਕਸ ਉਹਨਾਂ ਕੋਲ ਲਵਾਂਗੇ, ਉਹ ਘੱਟੋ ਘੱਟ 25,000 ਹੈ। ਵੈਸੇ ਇਹ ਵੀ ਵੇਖੋ ਕਿ ਵੀ ਉਹਨਾਂ ਨੇ ਛੋਟੇ ਦੁਕਾਨਦਾਰ ਕਿਹਨੂੰ ਕਿਹਾ ਜਿਹਦੀ 20 ਕਰੋੜ ਤੋਂ ਘੱਟ ਹੈ, ਲੇਕਿਨ ਉਹ ਉਹਨਾਂ ਦੀ ਨਜ਼ਰ 'ਚ ਛੋਟਾ ਹੈ ਤੇ ਸਾਡੀ ਨਜ਼ਰ 'ਚ ਤਾਂ ਭਾਈ ਉਹ ਬਹੁਤ ਵੱਡਾ ਦੇਖੋ ਨਾ ਕਿਉਂ ਡਰ ਗਿਆ ਛੋਟਾ ਦੁਕਾਨਦਾਰ। ਲੇਕਿਨ ਇਹਦੇ ਵਿੱਚ ਸਭ ਜਿਹੜਾ ਅਸਲ ਛੋਟਾ ਦੁਕਾਨਦਾਰ ਹੈ ਉਹਦਾ ਪਤਾ ਨਹੀਂ ਉਹਦਾ ਕੀ ਕਰਨਾ, ਉਹ ਡਰ ਗਿਆ। ਸੁਣਿਆ ਨਾ ਵੀ ਉਹ ਜਿਵੇਂ ਹੀ ਹੈ, ਲੋਕਾਂ ਨੇ ਪੁੱਛਿਆ ਭਾਈ ਨਾ ਦੱਸ ਦਿਓ ਕਿ ਸ਼ੁਰੂ ਕਿੱਥੋਂ ਤੱਕ ਹੋਣਾ, ਜੇ 20 ਕਰੋੜ ਉੱਤੇ ਤੇ ਥੱਲੇ ਤੇ ਕਿੰਨਾ। ਸੁਣਿਆ ਨਾ ਉਹ ਲਤੀਫਾ ਹੈਗਾ ਕਿ ਕੋਈ ਚੂਹਾ ਜੰਗਲ ਦੇ ਵਿੱਚ ਦੌੜ ਰਿਹਾ ਸੀ ਬੜਾ, ਤੇ ਬੜਾ ਖੌਫਜ਼ਦਾ ਸੀ, ਤੇ ਉਹਨੂੰ ਰਸਤੇ ਦੇ ਵਿੱਚੋਂ ਕਿਸੇ ਬਾਂਦਰ ਨੇ ਜਾਂ ਕਿਸੇ ਹੋਰ ਜਾਨਵਰ ਨੇ ਪੁੱਛਿਆ, ਉਹਨੇ ਕਿਹਾ ਚੂਹਾ ਸਾਹਿਬ ਤੁਸੀਂ ਬੜੀ ਦੌੜਾਂ ਲਾਈਆਂ ਨੇ, ਖੈਰ ਤੇ ਹੈ ਵੇ। ਤੇ ਉਹਨਾਂ ਨੇ ਕਿਹਾ ਕਿ ਉਹ ਨਹੀਂ ਭਾਈਜਾਨ, ਗੱਲ ਹੈਗੀ ਏ ਕਿ ਕੋਈ ਆਏ ਨੇ ਹਕੂਮਤ ਜਿਹੜੀ ਨਾ, ਉਹਨੇ ਹਾਥੀਆਂ ਤੇ ਟੈਕਸ ਲਾ ਦਿੱਤਾ। ਤੇ ਉਹਨੇ ਕਿਹਾ ਯਾਰ ਉਹ ਹਾਥੀ ਐਡਾ ਵੱਡਾ ਜਾਨਵਰ ਹੈ ਤੇ ਤੂੰ ਕੀ ਗੱਲ ਹੈ, ਤੂੰ ਤੇ ਚੂਹਾ, ਤੂੰ ਕਿਉਂ ਦੌੜ ਰਿਹਾ? ਕਹਿੰਦਾ ਜੀ ਉਹਨਾਂ ਦਾ ਕੋਈ ਪਤਾ ਨਹੀਂ, ਉਹ ਮੈਨੂੰ ਵੀ ਫੜ ਕੇ ਹਾਥੀ ਕਰਾਰ ਦੇ ਤੇ ਮੈਂ ਕੀ ਕਰਾਂਗਾ, ਤੇ ਟੈਕਸ ਮੇਰੇ ਤੇ ਵੀ ਲੱਗਣਾ। ਇਹ ਤਾਂ ਠੀਕ ਹੈ ਬਿਲਕੁਲ। ਤੇ ਉਹ ਛੋਟੇ ਵੀ ਜਿਹੜੇ ਨੇ ਨਾ ਦੁਕਾਨਦਾਰ, ਉਹ ਡਰੇ ਨੇ ਕਿ ਵੀ ਭਾਈਜਾਨ ਹਕੂਮਤ ਦਾ ਕੀ ਪਤਾ ਕਿ ਵੀ ਕਿੱਧਰ ਨੂੰ ਆ ਕੇ ਤੇ ਉਹ ਕਰਨਾ ਜੇ, ਕਿਉਂਕਿ ਦੇਖੋ ਪੈਸੇ ਵਾਲੇ ਲੋਕ ਤੇ ਅਦਾਲਤਾਂ 'ਚ ਚਲੇ ਜਾਣਗੇ, ਉਹ ਚੀਜ਼ਾਂ ਚ ਕਰ ਰਹੇ। ਜਿਹੜਾ ਛੋਟਾ ਦੁਕਾਨਦਾਰ ਹੈ ਉਹਦੇ ਖੇਰ ਸ਼ਟਰ ਬੰਦ ਕਰਕੇ ਘਰ ਬੈਠੇਗਾ, ਉਹ ਕਹੇਗਾ ਭਾਈਜਾਨ ਮੈਂ ਚੱਲਿਆ। ਤੇ ਗੱਲ ਹੈਗੀ ਪਾਕਿਸਤਾਨ ਦਾ ਜਿਹੜਾ ਟੈਕਸੇਸ਼ਨ ਸਿਸਟਮ ਹੈ ਪੇਚੀਦਾ, ਜਿਸ ਤਰ੍ਹਾਂ ਇਹ ਗੱਲ ਕੀਤੀ, ਟੈਕਸ ਬਹੁਤ ਜ਼ਰੂਰੀ ਹੈ। ਇਹ ਵੀ ਇੱਕ ਅੱਛੀ ਗੱਲ ਹੈ ਕਿ ਪਾਕਿਸਤਾਨ ਦੇ ਜ਼ਰ ਮੁਬਾਦਲਾ ਦੇ ਜ਼ਖਾਇਰ ਜਿਹੜੇ ਨੇ ਉਹ ਵੀ ਕੋਈ 22 ਅਰਬ ਡਾਲਰ, $22 ਅਰਬ ਡਾਲਰ ਤੋਂ ਵਧੇ ਨੇ ਇਸ ਵਕਤ, ਇੱਕ ਅੱਛੀ ਗੱਲ। ਔਰ ਮਜ਼ੀਦ ਟੈਕਸ ਆਉਣਾ ਚਾਹੀਦਾ। ਤੇ ਉਹਦੇ ਵਾਸਤੇ ਗੱਲ ਹੈਗੀ ਕਿ ਜਿਹੜੇ ਤਾਜਰਾਂ ਨੂੰ ਵੀ ਟੈਕਸ ਦੇਣਾ ਚਾਹੀਦਾ। ਤਾਜਰ ਜੋ ਪਾਕਿਸਤਾਨ 'ਚ ਜਿਸ ਤਰੀਕੇ ਦੇ ਨਾਲ ਕਰ ਰਹੇ ਨੇ, ਲੋਕਾਂ ਦੇ ਨਾਲ ਜੋ ਸਲੂਕ ਹੁੰਦਾ ਹੈ ਸਭ ਉਹ ਕਰ ਰਹੇ ਨੇ, ਲੇਕਿਨ ਇਹਦੇ 'ਚ ਦੇਖੋ ਨਾ, ਹੁਣ ਜੇ 20 ਕਰੋੜ ਵਾਲਾ ਛੋਟਾ ਤਾਜਰ ਕਰਾਰ ਪਾ ਗਿਆ ਹੈ, ਠੀਕ ਹੈ, ਤੇ ਉਹ ਸਿਰਫ 25,000 ਦੇ ਕੇ ਜਾਨ ਛੁੱਟ ਜਾਏਗੀ ਉਹਦੀ, ਇਹਦੇ ਨਾਲ ਜ਼ਿਆਦਾ ਟੈਕਸ ਤੁਸੀਂ ਦੇ ਰਹੇ ਹੋ। ਮੈਂ ਬਿਲਕੁਲ ਜ਼ਿਆਦਾ ਦੇ ਰਿਹਾ ਹੂੰ, ਮੈਂ ਤਨਖਾਹਦਾਰ ਆਦਮੀ ਹਾਂ, ਜ਼ਿਆਦਾ ਦੇ ਰਿਹਾ ਹੂੰ, ਮੇਰੀ ਤਾਂ ਮਜਬੂਰੀ ਹੈ, ਕਿਉਂਕਿ ਮੈਂ ਕੀ ਕਰਾਂ ਹੂੰ। ਤੇ ਇਸ ਤਰੀਕੇ ਦੇ ਨਾਲ ਸਾਡਾ ਟੈਕਸੇਸ਼ਨ, ਸਾਡਾ ਤਾਜਰ ਵੀ ਉਹ ਵੀ ਆਪਣੀ ਹਰਕਤ ਤੋਂ ਬਾਜ਼ ਨਹੀਂ ਆਉਂਦਾ, ਠੀਕ ਹੈ ਨਾ ਜੀ। ਅੱਲਾ ਦੇ ਫਜ਼ਲ ਨਾਲ ਫਿਰ ਇਹਨਾਂ ਨੇ ਹੱਜ ਵੀ ਕੀਤੇ ਹੁੰਦੇ ਨੇ। ਜੇ ਬਹੁਤੀ ਗੱਲ ਕਰਾਂਗੇ ਤੇ ਫਿਰ ਉਹ ਕਹਿਣਗੇ ਜੀ ਇਹ ਤੁਸੀਂ ਕੀ ਗੱਲ ਕਰ ਦਿੱਤੀ, ਤੇ ਉਹਨਾਂ ਹੀ ਛੁਰਾ ਵੀ ਫੜਿਆ ਹੁੰਦਾ। ਐਨਜੀ ਜਿਹੜਾ ਸਾਡਾ ਗਵਰਨਮੈਂਟ ਦਾ ਅਫਸਰ ਹੈਗਾ, ਉਹ ਵੀ ਇੰਜ ਹੀ ਸਮਝਦਾ ਕਿ ਮੇਰੇ ਕੋਲ ਜਿਹੜੇ ਅਖਤਿਆਰ ਨੇ ਇਹ ਡਿਵਾਈਨ ਹੈਗੇ ਨੇ, ਮੈਂ ਇੱਕ ਸਪੈਸ਼ਲ ਆਦਮੀ ਹਾਂ, ਮੈਂ ਤੇ ਹੁਣ ਤੰਗ ਕਰਨਾ ਹੀ ਕਰਨਾ, ਔਰ ਉਹਨੇ ਪੈਸੇ ਲੈ ਕੇ ਤੇ ਉਹਨੂੰ ਕਰ ਦੇਣਾ। ਠੀਕ, ਇਹ ਚੀਜ਼ਾਂ ਪਾਕਿਸਤਾਨ ਇੱਕ ਤੇ ਹੈਗੀ ਕਿ ਮੇਰੀ ਰਿਕੁਐਸਟ ਤੇ ਇਹੋ ਹੀ ਹੋਈ ਵਜ਼ੀਰ ਖਜ਼ਾਨਾ ਨਾਲ, ਵਜ਼ਾਰਤ ਖਜ਼ਾਨਾ ਦੇ ਨਾਲ, ਕੌਮੀ ਅਸੈਂਬਲੀ ਦੇ ਮੈਂਬਰਾਂ ਦੇ ਨਾਲ ਵੀ, ਕਿ ਜਿਹੜੇ ਟੈਕਸੇਸ਼ਨ ਦੇ ਕਵਾਨੀਨ ਨੇ ਉਹ ਗੈਰ ਮੁਬਹਮ, ਸਾਦਾ ਔਰ ਥੋੜੇ ਹੋਣੇ ਚਾਹੀਦੇ। ਇਹ ਨਹੀਂ ਕਿ ਵਿਚਾਰਾ ਇੱਕ ਫਸ ਗਿਆ ਤੇ ਉਹ ਵਕੀਲ ਕੋਈ ਵੀ ਫਸਿਆ ਹੈ, ਹਰ ਸਾਲ ਉਹਨੇ ਵਕੀਲ ਨੂੰ ਵੀ ਪੈਸੇ ਦੇਣੇ ਨੇ, ਵਕੀਲ ਨੇ ਅਲੱਗ ਉਹਨੂੰ ਉਲਝਣ ਚ ਪਾਈ ਰੱਖਣਾ ਕਿ ਵੀ ਹਰ ਉਹਨਾਂ ਨੇ ਗੋਸ਼ਵਾਰੇ ਬਣਾਉਣੇ ਨੇ। ਜਿੰਨਾ ਤੁਸੀਂ ਸਾਦਾ ਰੱਖੋ। ਵੈਸੇ ਤਾਂ ਕਹਿ ਰਹੇ ਨੇ ਕਿ ਇੱਕ ਸਫੇ ਦਾ ਫਾਰਮ ਹੋਏਗਾ, ਇੱਕ ਸਫੇ ਦਾ ਫਾਰਮ ਹੈ, ਉਹਦੇ ਅੰਦਰ ਫਿਰ ਉਹ ਅੱਗੇ ਡਿਟੇਲ ਦੱਸੇਗਾ ਨਾ, ਪਤਾ ਨਹੀਂ ਉਹ ਛੋਟਾ ਜਿਹਾ ਫੋਨ ਕਰਕੇ ਤੇ ਉਹਦੇ ਕਾਲਮ ਲਿਖਾ ਰਹੇ ਸ਼ਿਕਾਂ ਕਿੰਨੀਆਂ ਹੋਣਗੀਆਂ। ਤੇ ਲਿਆਦਾ ਇਹਦੇ ਚ ਇੱਕ ਅੱਛੀ ਗੱਲ ਹੈ। ਚਲੋ ਅਗਰ ਤਾਜਰ ਗੱਲ ਦੇ ਹਾਂ ਕਿ ਚਲੋ ਟੈਕਸ ਕਲੈਕਸ਼ਨ ਵਧੇਗੀ, ਲੇਕਿਨ ਇਹਦੇ ਸ਼ਾਮਲ ਕਰ ਲਓ ਇੱਕ ਹੋਰ ਚੀਜ਼ ਤੇ ਸਾਹਿਬ। ਹਾਂਜੀ, ਇੱਕ ਹੋਰ ਖਤਰਾ ਵੀ ਹੈ। ਹਾਂ, ਤੁਹਾਨੂੰ ਪਤਾ ਇੱਥੇ ਸਟੂਡੈਂਟ ਬਹੁਤ ਨੇ ਔਰ ਸਟੇਸ਼ਨਰੀ ਬਹੁਤ ਇਸਤੇਮਾਲ ਹੁੰਦੀ ਹੈ, ਤੇ IMF ਨੇ ਮੁਤਾਲਬਾ ਕਰਤਾ ਕਿ ਜਿਹੜਾ ਤੁਸੀਂ ਸਟੇਸ਼ਨਰੀ ਆਈਟਮਸ ਤੇ ਰਾਇਤ ਦਿੰਦੇ ਹੋ ਉਹ ਖਤਮ ਕਰ ਦਿਓ, ਤੇ ਤਾਂ ਹੁਣ ਤਾਲੀਮ ਹੋਰ ਮਹਿੰਗੀ ਹੋ ਜਾਏਗੀ। ਉਹ ਤਾਲੀਮ ਜ਼ਰੂਰ ਮਹਿੰਗੀ ਹੋ ਜਾਏਗੀ, ਲੇਕਿਨ ਅਸੂਲੀ ਤੌਰ ਦੇ ਉੱਤੇ ਦੇਖੋ ਗਵਰਨਮੈਂਟ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਉਹਨਾਂ ਨੇ
ਬੜੇ ਬੜੇ ਵੱਡੇ ਤਾਲੀਮੀ ਅਦਾਰੇ, ਨਿੱਜੀ ਯੂਨੀਵਰਸਿਟੀਆਂ ਜਿੰਨੀਆਂ ਉਹ ਫੀਸਾਂ ਲੈ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਉਹ ਕਮਾਈ ਕਰ ਰਹੀਆਂ ਨੇ, ਉਹਨਾਂ ਨੂੰ ਮੁxtਲਿਫ ਜਗ੍ਹਾ ਦੇ ਉੱਤੇ ਇਹਨਾਂ ਨੇ ਟੈਕਸੇਸ਼ਨ ਦੀ ਛੂਟ ਦਿੱਤੀ ਹੋਈ ਹੈ। ਜੋ ਸਭ ਉਹਦੇ ਵਿੱਚ ਇੱਕ ਐਲੀਮੈਂਟ ਹੈ, ਉਹ ਕਹਿੰਦੇ ਨੇ ਕਿ ਬਹੁਤ ਸਾਰੀ ਜਗ੍ਹਾ ਤੇ ਪਰ ਚੱਲਦੇ ਨੇ, ਲੇਕਿਨ ਇਹ ਹੈ ਕਿ ਉਹ ਜ਼ਿਆਦਾ ਵੱਡੀਆਂ ਯੂਨੀਵਰਸਿਟੀਆਂ ਤੇ ਸਾਰੀਆਂ ਉਹ ਐਨਜੀਓ ਦੇ ਟਰਸਟ ਦੇ ਅੰਡਰ ਚੱਲ ਰਹੀਆਂ ਨੇ, ਛੂਟ ਬਹੁਤ ਹੈ। ਮੈਂ ਉਹੀ ਗੱਲ ਕੀਤੀ ਨਾ ਕਿ ਵੀ ਮੈਂ ਬੜੀ ਦਫਾ ਇਹ ਗੱਲ ਕਰ ਚੁੱਕਿਆ ਕਿ ਜਿਹੜੇ ਟਰਸਟ ਦੇ ਨਾਂ ਦੇ ਉੱਤੇ ਜੋ ਇੱਕ ਨਵਾਂ ਕਾਰੋਬਾਰ ਸ਼ੁਰੂ ਹੋਇਆ ਹੈ, ਟਰਸਟਾਂ ਦੇ ਨਾਂ ਦੇ ਉੱਤੇ ਟੈਕਸ ਬਚਾਉਣ ਦਾ ਇੱਕ ਸਿਲਸਿਲਾ ਸ਼ੁਰੂ ਹੋਇਆ ਹੈ। ਪਾਕਿਸਤਾਨ ਵਰਗਾ ਜਿਹੜਾ ਤਰੱਕੀ ਪਜ਼ੀਰ ਮੁਲਕ ਹੈ, ਜਿਹੜਾ ਵਸਾਇਲ 'ਚ ਡੁੱਬਿਆ, ਉਹ ਕਿੰਨੀ ਕੁ ਟੈਕਸ ਛੂਟ ਦੇਗਾ ਜਾਂ ਲੋਕਾਂ ਦੇ ਕੋਲੋਂ ਤੁਸੀਂ ਕਿੰਨੇ ਕੁ ਪੈਸੇ ਲੈ ਲਓਗੇ? ਇਸ ਵਕਤ ਅਗਰ ਅਸੀਂ ਗੈਰ ਜਾਂ ਇੱਕ ਵੈਸੇ ਤੁਹਾਨੂੰ ਮੈਂ ਰਫ ਕਰਨਾ ਕਿ ਟੈਕਸ ਕਿੱਥੋਂ ਆ ਰਿਹਾ, ਸੈਂਟਰਲ ਔਰ ਨਰਦਰਨ ਪੰਜਾਬ ਦੀ ਪੂਰੀ ਬੈਲਟ ਲਾ ਲਓ, ਜਿਨ੍ਹਾਂ ਦੇ ਵਿੱਚ ਕਸੂਰ ਤੋਂ ਸ਼ੁਰੂ ਹੋ ਜਾਓ, ਕਸੂਰ, ਲਾਹੌਰ, ਸ਼ੇਖੂਪੁਰਾ, ਗੁਜਰਾਂਵਾਲਾ, ਗੁਜਰਾਤ, ਪਿੰਡੀ, ਇਹ ਪੂਰਾ ਏਰੀਆ, ਫੈਸਲਾਬਾਦ, ਸਿਆਲਕੋਟ, ਇੱਥੇ ਤੁਹਾਨੂੰ ਟੈਕਸ ਮਿਲਦਾ ਹੈ। ਕਰਾਚੀ, ਹੈਦਰਾਬਾਦ 'ਚ ਟੈਕਸ ਮਿਲਦਾ ਹੈ। ਤੇ ਕੇਪੀ ਦੇ ਵਿੱਚੋਂ ਤੁਹਾਨੂੰ ਦੱਸੋ ਜੀ ਕਿੰਨਾ ਕੁ ਟੈਕਸ ਆਉਂਦਾ? ਪੂਰਾ ਬਲੋਚਿਸਤਾਨ ਦੇ ਵਿੱਚੋਂ ਕਿੰਨਾ ਕੁ ਟੈਕਸ ਆਉਂਦਾ? ਅੰਦਰੂਨੇ ਸਿੰਧ ਵਿੱਚੋਂ ਕਿੰਨਾ ਟੈਕਸ ਆਉਂਦਾ? ਇਵਨ ਸਾਡੇ ਸਾਊਥ ਪੰਜਾਬ ਵਿੱਚੋਂ ਕਿੰਨਾ ਟੈਕਸ ਆਉਂਦਾ? ਸਭ ਤੋਂ ਅਗਰ ਇਹਨਾਂ ਨੂੰ ਇਕੱਠਿਆਂ ਕਰੋ ਤੇ ਕੌਮੀ ਅਸੈਂਬਲੀ ਸੈਨੇਟ ਦੇ ਵਿੱਚ ਸਭ ਤੋਂ ਜ਼ਿਆਦਾ ਅਰਕਾਨ ਐਨ ਪੂਰੇ ਏਰੀਏ ਦੇ ਬੈਠੇ ਨੇ ਅੰਦਰ। ਉਹਨਾਂ ਦੇ ਕਾਰੋਬਾਰ ਕੀ ਨੇ? ਇਹਨਾਂ ਦੇ ਸਾਰਿਆਂ ਦੇ ਗੋਸ਼ਵਾਰੇ ਤੁਸੀਂ ਦੇਖੋ ਤੇ ਫੁਕਰੇ ਨੇ, ਕੰਗਲੇ ਨੇ, ਤੇ ਇਹਨਾਂ ਦੇ ਲਾਈਫ ਸਟਾਈਲ ਦੇਖੋ ਤੇ ਇਹ ਤੁਹਾਨੂੰ ਪਤਾ ਚੱਲਦਾ ਕਿ ਕੀ ਨੇ। ਕਿਸੇ ਨੇ ਟਰਸਟ ਬਣਾਇਆ ਹੈ, ਉਹ ਆਪਣੇ ਗੋਸ਼ਵਾਰੇ 'ਚ ਲਿਖਦਾ ਮੇਰੇ ਕੋਲ ਪੈਸੇ ਕੋਈ ਨਹੀਂ, ਠੀਕ ਹੈ ਨਾ। ਟਰਸਟ ਦੇ ਅਸਾਸੇ ਅਰਬਾਂ ਰੁਪਏ ਨੇ। ਯੈਸ। ਤੇ ਇਹ ਜਿਹੜੀ ਇੱਕ ਅਨਦਰ ਕਾਈਂਡ ਆਫ ਇੱਕ ਫਿਊਡਲਿਜ਼ਮ ਮੈਂ ਸਮਝਦਾ ਹਾਂ ਕਿ ਤੁਸੀਂ ਟਰਸਟ ਬਣਾਇਆ, ਨਾਨ ਪ੍ਰੋਡਕਟਿਵ ਹੈਗਾ ਕੰਮ, ਯਾਨੀ ਉਹ ਮੁਲਕੋ ਕੌਮ ਦੀ ਤਰੱਕੀ, ਉਹਦੀ ਪ੍ਰੋਡਕਸ਼ਨ ਦੇ ਵਿੱਚ ਕੋਈ ਰੋਲ ਪਲੇ ਨਹੀਂ ਕਰ ਰਿਹਾ, ਠੀਕ ਹੈ। ਲੇਕਿਨ ਉਹ ਅਰਬਾਂ ਰੁਪਏ ਜਿਹੜੇ ਨੇ ਉਹਦੇ ਜਾ ਰਹੇ ਨੇ ਨਿੱਜੀ ਸੱਤਾ ਦੇ ਉੱਤੇ। ਬਾਹਰੋਂ ਚੀਜ਼ਾਂ ਇੰਪੋਰਟ ਕਰ ਰਹੇ ਨੇ ਟਰਸਟ ਦੇ ਨਾਂ ਦੇ ਉੱਤੇ, ਕੋਈ ਟੈਕਸ ਨਹੀਂ, ਉਹਦੇ ਤੇ ਵੀ ਕੋਈ ਟੈਕਸ ਨਹੀਂ। ਕੋਈ ਮਸ਼ੀਨਾਂ ਆਉਂਦੀਆਂ ਨੇ, ਕੋਈ ਆਉਂਦੇ ਨੇ, ਬਹੁਤ ਕੁਝ ਆਉਂਦਾ ਤੇ ਉਹਨਾਂ ਤੇ ਕੋਈ ਨਹੀਂ ਟੈਕਸ। ਤੇ ਤੁਸੀਂ ਛੋਟੇ ਦੁਕਾਨਦਾਰ ਤੇ ਇਹਨਾਂ ਦੇ ਕੋਲੋਂ ਆਖਰ ਕਿੰਨਾ ਕੁ ਤੁਸੀਂ ਟੈਕਸ ਲੈ ਲਓਗੇ? ਠੀਕ ਹੈ ਨਾ ਸਰ। ਟੈਕਸ ਛੂਟ ਲਈ ਤੁਹਾਨੂੰ ਯਾਦ ਹੈ, ਨਾਂ ਨਹੀਂ ਲਵਾਂਗਾ, ਲੇਕਿਨ ਖਾਨ ਸਾਹਿਬ ਜਦੋਂ ਵਜ਼ੀਰ ਆਜ਼ਮ ਸਨ ਤੇ ਉਹਨਾਂ ਨੂੰ ਇੱਕ ਐਨਜੀਓ ਨੇ ਇੱਕ 5 ਕਰੋੜ ਦਾ ਚੈੱਕ ਵੀ ਪੇਸ਼ ਕੀਤਾ ਸੀ, ਐਸਐਲਈ ਕੇ ਬਾਅਦ ਸਾਨੂੰ ਮਸ਼ੀਨਰੀ ਤੇ ਟੈਕਸ ਛੂਟ ਮਜ਼ੀਦ ਮਿਲਿਆ। ਉਹ ਆਪ ਬੜੇ ਵੱਡੇ ਹੋ ਤੇ ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਮੈਂ ਜਿੰਨਾ ਸੋਸ਼ਲ ਪੈਸੇ ਇਕੱਠੇ ਦੂਸਰੇ ਉਰਫੇ ਆਮ ਵਿੱਚ ਜਿੰਨਾ ਅੱਛਾ ਮੈਂ ਮੰਗ ਲੈਣਾ ਤੇ ਕੋਈ ਵੀ ਨਹੀਂ ਮੰਗ ਸਕਦਾ, ਠੀਕ ਹੈ ਨਾ ਜੀ। ਤੇ ਉਹਨਾਂ ਨੇ ਤੇ ਇੱਕ ਮੰਗਣ ਦੀ ਇੰਡਸਟਰੀ ਬਣਾਤੀ ਨਾ ਉਹਨਾਂ ਨੇ। ਔਰ ਇਹਦੇ ਚ ਇਕੱਲੇ ਨਹੀਂ ਗਏ, ਇਸ ਕੋ ਈਵਾਨ ਦੀ ਕਾਰਵਾਈ ਸੇ ਕਿਹਾ, ਇਹ ਇਕੱਲੇ ਨਹੀਂ ਗਏ, ਇਹ ਬੜੇ ਬੜੇ ਵੱਡੇ ਜਿੰਨੇ ਵੀ ਇਹ ਟਰਸਟੀ ਨੇ ਵੀ ਅਸੀਂ ਰੋਟੀ ਖਵਾ ਰਹੇ ਹਾਂ, ਅਸੀਂ ਫਲਾਂ ਚੀਜ਼ ਖਵਾ ਰਹੇ ਹਾਂ, ਅਸੀਂ ਚੀਜ਼ਾਂ ਲੋਕਾਂ ਨੂੰ ਇਹ ਖਵਾ ਰਹੇ ਹਾਂ, ਉਹ ਤੁਸੀਂ ਖਵਾ ਤੇ ਰਹੇ ਹੋ ਤੇ ਕੋਈ ਆਪਣੇ ਟਰਸਟ ਦੇ ਜ਼ਰੀਏ ਕੋਈ ਇੰਡਸਟਰੀ ਵੀ ਕਾਇਮ ਕਰ ਦਿਓ, ਉੱਥੇ ਲੋਕਾਂ ਨੂੰ ਕੋਈ ਰੋਜ਼ਗਾਰ ਹੀ ਦੇ ਦਿਓ, ਠੀਕ ਹੈ ਨਾ। ਔਰ ਟੈਕਸ ਤੁਸੀਂ ਪੀ ਜਾਂਦੇ ਹੋ। ਔਰ ਆਪਣੀ ਜਿਹੜੀ ਮੈਡੀਕਲ ਦੇ ਅੰਦਰ ਤੁਸੀਂ ਹਸਪੀਟਲ ਬਣਾਏ ਨੇ, ਉਹਨਾਂ ਦੀਆਂ ਤੁਸੀਂ ਬਾਹਰ ਕਮਰਸ਼ੀਅਲ ਜਿਹੜੀਆਂ ਨੇ ਲੈਬੋਰਟਰੀਜ਼ ਬਣਾਈ ਨੇ, ਸਭ ਤੋਂ ਜ਼ਿਆਦਾ ਫੀਸਾਂ ਲੈ ਰਹੇ ਹੋ ਤੁਸੀਂ। ਵੀ ਇਹ ਕਾਨੂੰਨ ਬਣਾਉਣਾ ਚਾਹੀਦਾ ਹਕੂਮਤ ਨੂੰ ਕਿ ਅਗਰ ਕਿਸੇ ਨੇ ਆਪਣੇ ਪਿਆਰੇ ਦੇ ਨਾਂ ਦੇ ਉੱਤੇ, ਆਪਣੇ ਵਾਲਦਾ ਦੇ, ਵਾਲਦ ਦੇ ਜਾਂ ਕਿਸੇ ਦੇ, ਉਹ ਆਪਣੇ ਪੈਸੇ ਨਾਲ ਸਿਰਫ ਬਣਾਏ, ਉਹਨੂੰ ਦੂਜਿਆਂ ਦੇ ਕੋਲੋਂ ਮੰਗਣਾ ਮਨਾ ਕਰਦਾ। ਅਗਰ ਜਿਹੜਾ ਸੜਕਾਂ ਇਸ਼ਾਰਿਆਂ ਦੇ ਉੱਤੇ ਪੈਸੇ ਮੰਗਣ ਵਾਲਿਆਂ ਨੂੰ ਤੁਸੀਂ ਫੜ ਲੈਂਦੇ ਤੇ ਇਹ ਮੰਗਤਿਆਂ ਨੂੰ ਵੀ ਤਾਂ ਫੜੋ ਨਾ। ਇਹ ਟਾਈ ਲਾ ਕੇ ਤੇ ਬੜੇ ਆ ਕੇ ਤੇ ਫਿਰ ਸਭ ਤੋਂ ਜ਼ਿਆਦਾ ਇਹ ਕਹਿੰਦੇ ਨੇ ਮਹਜ਼ਬ ਵੀ ਅਸੀਂ ਹਾਂ, ਸਭ ਤੋਂ ਜ਼ਿਆਦਾ ਕਹਿੰਦੇ ਨੇ ਜੀ ਅਸੀਂ ਤਾਲੀਮ ਯਾਫਤਾ ਵੀ ਅਸੀਂ ਹਾਂ। ਆਏ ਰੋਜ਼ ਇਹਨਾਂ ਦੀ ਇੱਕ ਲੱਤ ਪਾਕਿਸਤਾਨ ਦੇ ਵਿੱਚ ਹੁੰਦੀ ਤੇ ਇੱਕ ਅਮਰੀਕਾ ਦੇ ਵਿੱਚ ਤੇ ਬਰਤਾਨੀਆ 'ਚ ਹੁੰਦੀ। ਜਿਵੇਂ ਉਹਨੇ ਕਹਿ ਦਿੱਤਾ ਸੀ ਨੱਚ ਮਜਾਜਾ ਨਾਲ ਬਰਾਦਰ ਲੱਕ, ਤੇ ਉਹਨੂੰ ਕਿਸੇ ਦੇ ਸਵਾਲ ਪੁੱਛ ਲਿਆ ਨਾ ਕਿ ਜਿਹੜੇ ਥੋੜੇ ਥੋੜੇ ਪੈਸੇ ਤੁਸੀਂ ਦਿੰਦੇ ਹੋ, ਇੱਕ ਖਾਤੂਨ ਸੀ ਕਿ ਵੀ ਤੁਸੀਂ ਇਹਨਾਂ ਦੀ ਕਿਉਂ ਨਹੀਂ ਰਸੀਦ ਦਿੰਦੇ, ਤੇ ਉਹਦੇ ਨਾਲ ਲੜ ਪਿਆ ਸੀ। ਤੇ ਬਾਅਦ ਵਿੱਚ ਉਹਨੇ ਇੱਕ ਵਜ਼ਾਹਤ ਵੀ ਕੀਤੀ ਕਿ ਮੈਂ ਜਹਾਜ਼ ਵਿੱਚ ਜਾ ਰਿਹਾ ਸੀ ਤੇ ਮੈਨੂੰ ਕਿਸੇ ਨੇ 1 ਪਾਉਂਡ ਜਾਂ ਕਿੰਨੇ ਦਿੱਤੇ ਤੇ ਮੈਂ ਉਹ ਆਪਣੇ ਪਰਸ ਦੇ ਵਿੱਚ ਰੱਖ ਲਿਆ ਕਿ ਉਹ ਦੱਸੋ ਕਿ ਮੈਂ ਇਹਦਾ ਕਿਵੇਂ ਦਿਆਂ। ਹੁਣ ਤੁਸੀਂ ਇਹ ਦੇਖੋ ਕਿ ਜਿਹੜੀਆਂ ਰਸੀਦਾਂ ਕੋਈ ਨਹੀਂ, ਉਹ ਲੋਕਾਂ ਕੋਲੋਂ ਰਸੀਦਾਂ ਮੰਗਦੇ ਨੇ। ਠੀਕ। ਤੇ ਇਹ ਚੀਜ਼ਾਂ ਦੇ ਉੱਤੇ ਜਿਹੜੇ ਮੈਂ ਸਮਝਦਾ ਵਾਂ ਬਹੁਤ ਦੂਰ ਨਿਕਲ ਗਏ ਕਿ ਜਿਹੜੇ ਮਾਡਰਨ ਸਾਡੇ ਮੰਗਤ ਇਕੱਠੇ ਕੀਤੇ ਨੇ, ਇਹਨਾਂ ਨੇ ਮੁਲਕ ਨੂੰ ਤਰੱਕੀ ਨਹੀਂ ਜੇ ਕਰਨ ਦੇਣਾ। ਤੇ ਜਦ ਤੱਕ ਹਕੂਮਤ ਇਹਨਾਂ ਦੇ ਬਾਰੇ 'ਚ ਸਟ੍ਰਿਕਟ ਐਕਸ਼ਨ ਨਹੀਂ ਲੈਂਦੀ, ਠੀਕ ਹੈ ਨਾ ਜੀ, ਇਹਨਾਂ ਦੇ ਮਾਲੀਆਤੀ ਨਿਜ਼ਾਮ ਨੂੰ ਚੈੱਕ ਕਰਦੀ,
ਔਰ ਸਿੱਧੀ ਜੀ ਕਾਨੂੰਨ ਸਾਜ਼ੀ ਠੀਕ ਹੈ ਹੈ, ਕਿ ਜਿੰਨੇ ਹਾਂ। ਪੈਸੇ ਦੇਣੇ ਨੇ ਉਹ ਡਿਸਪੈਂਸਰੀ ਬਣਾਣੀ, ਆਪਣੇ ਪੈਸੇ ਨਾ ਬਣਾਏ, ਉਹ ਮੰਗੇ ਨਾ। ਠੀਕ ਹੋ ਗਿਆ ਜੀ ਸਰ। ਮੈਨੂੰ ਇੱਕ ਛੋਟੇ ਜਿਹਾ ਉਹਦੇ ਤੋਂ ਵਾਕਿਆ ਯਾਦ ਆ ਗਿਆ ਕਿ ਦੋ ਸਾਡੇ ਕਹਿੰਦੇ ਮੈਂ ਨਾ ਮੀਡੀਆ ਵੈਲਫੇਅਰ ਆਰਗੇਨਾਈਜੇਸ਼ਨ ਬਣਾਉਣਾ। ਮੈਂ ਕਿਹਾ ਕਰੋਗੇ ਕੀ? ਹਾਂ ਕਹਿੰਦੇ ਆਪਣੀ ਵੈਲਫੇਅਰ ਕਰ ਲਾਂਗੇ, ਆਹੀ ਬਹੁਤ ਹੈ। ਆਹੋ, ਤੇ ਬਾਕੀ ਬੇਰੁਜ਼ਗਾਰ ਮੀਡੀਆ ਵਰਕਰ ਤਿਆਰ ਕਰਨਗੇ, ਉਹਨਾਂ ਨੂੰ ਲੋਕਾਂ ਦੇ ਫਿਰ ਹਕੂਮਤ ਦੇ ਪਾਸੇ ਹੋ ਜਾਣਗੇ, ਇਹਨਾਂ ਨੂੰ ਕੁਝ ਦਿਓ। ਠੀਕ ਹੋ ਗਿਆ, ਲੰਗਰ ਕਰਨਾ। ਚਲੋ।